अस्सलाम वालेकुम दोस्तों, जी आया ਨੂੰ ਮੈਂ ਹਾਂ ਤੁਹਾਡੀ ਆਪਣੀ ਪੰਜਾਬੀ ਰਿਵਿਊ ਵਾਲੀ। ਮੈਂ ਅੱਜ ਇੱਕ ਐਸੀ ਗੱਲ ਕਰਨ ਜਾ ਰਹੀ ਹਾਂ ਜਿਹੜੀ ਸ਼ਾਇਦ ਆਪਣੇ ਸਾਰਿਆਂ ਦੇ ਦਿਲਾਂ ਵਿੱਚ ਆ ਪਰ ਜ਼ੁਬਾਨ ਤੇ ਨਹੀਂ ਆਉਂਦੀ। ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ, ਜਿਹੜੀਆਂ ਖਬਰਾਂ ਆਪਾਂ ਰੋਜ਼ ਦੇਖਦੇ ਹਾਂ, ਰੋਜ਼ ਸੁਣਦੇ ਹਾਂ, ਉਹਨਾਂ ਦੇ ਉੱਤੇ ਇੱਕ ਆਮ ਜਿਹੀ ਲੇਕਿਨ ਦਿਲ ਵਿੱਚੋਂ ਨਿਕਲੀ ਹੋਈ ਮੇਰੀ ਰਾਏ। ਇਹ ਵੀਡੀਓ ਕਿਸੇ ਸਿਆਸੀ ਮਕਸਦ ਲਈ ਨਹੀਂ, ਨਾ ਹੀ ਕਿਸੇ ਮੁਲਕ ਦੇ ਖਿਲਾਫ ਆ। ਇਹ ਸਿਰਫ ਉਹਨਾਂ ਆਮ ਲੋਕਾਂ ਦੀ ਗੱਲ ਆ ਜਿਹੜੀ ਇਸ ਸਾਰੇ ਹਾਲਾਤ ਤੋਂ ਸਭ ਤੋਂ ਜ਼ਿਆਦਾ ਮੁਤਾਸਰ ਹੁੰਦੇ ਆ ਤੇ ਜਿਨ੍ਹਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਹੁੰਦਾ। ਅੱਜ ਕੱਲ੍ਹ ਹਰ ਤਰਫ ਤਣਾਅ ਹੀ ਤਣਾਅ ਆ, ਸੋਸ਼ਲ ਮੀਡੀਆ ਤੇ, ਟੀਵੀ ਤੇ, ਇੱਥੇ ਤੱਕ ਕਿ ਸਾਡੇ ਘਰਾਂ ਦੇ ਵਿੱਚ ਵੀ ਸਿਰਫ ਜੰਗ ਦੀ ਗੱਲ ਹੋ ਰਹੀ ਆ। ਮੇਰਾ ਸਵਾਲ ਇਹ ਵਾ ਕਿ ਵਾਕਈ ਆਪਾਂ ਇਸ ਮੁਕਾਮ 'ਤੇ ਪਹੁੰਚ ਗਏ ਹਾਂ ਜਿੱਥੇ ਜੰਗ ਦੀ ਗੱਲ ਆਮ ਹੋ ਰਹੀ ਆ। ਕਦੀ ਸੋਚਿਆ ਕਿਸੇ ਨੇ ਕਿ ਸਰਹੱਦ ਦੇ ਕਰੀਬ ਜਿਹੜੇ ਰਹਿੰਦੇ ਲੋਕ, ਆਮ ਇਨਸਾਨ, ਕਿਹੜੇ ਹਾਲਾਤ ਵਿੱਚ ਗੁਜ਼ਾਰਾ ਕਰਦੇ ਹੋਣਗੇ? ਬੱਚਿਆਂ ਦੇ ਸਕੂਲ ਬੰਦ, ਕਾਰੋਬਾਰ ਠੱਪ ਹੋ ਜਾਂਦਾ, ਹਰ ਵਕਤ ਜੇਬ ਵਿੱਚ ਹੋ ਕਿ ਕਿਤੇ ਗੈਸ ਟਾਈਮ ਕੁਛ ਹੋ ਨਾ ਜਾਵੇ। ਮਾਂ ਆਪਣੇ ਬੱਚਿਆਂ ਨੂੰ ਸੀਨੇ ਦੇ ਨਾਲ ਲਾ ਕੇ ਡਰਦੀ ਆ ਕਿਤੇ ਕੱਲ੍ਹ ਕੁਛ ਹੋ ਨਾ ਜਾਵੇ। ਕਿਸਾਨ ਖੇਤਾਂ ਵਿੱਚ ਕੰਮ ਕਰਦੇ ਹੋਏ ਡਰਦੇ ਆ। ਜੰਗ ਸਿਰਫ ਮੈਦਾਨ ਵਿੱਚ ਨਹੀਂ ਹੁੰਦੀ, ਇਹ ਘਰਾਂ ਵਿੱਚ, ਦਿਲਾਂ ਵਿੱਚ, ਖ਼ਵਾਬਾਂ ਵਿੱਚ ਵੀ ਹੁੰਦੀ ਆ, ਜਿਹੜੀ ਹਰ ਚੀਜ਼ ਨੂੰ ਤਬਾਹ ਬਰਬਾਦ ਕਰਕੇ ਰੱਖ ਦਿੰਦੀ ਆ। ਸਾਨੂੰ ਯਾਦ ਰੱਖਣਾ ਚਾਹੀਦਾ ਕਿ ਜੰਗ ਕੋਈ ਨਹੀਂ ਜਿੱਤਦਾ, ਸਿਰਫ ਖਬਰਾਂ ਪੜ੍ਹਦੇ ਵਾ। ਤੇ ਅਫਸੋਸ ਦੀ ਗੱਲ ਇਹ ਵਾ ਕਿ ਇਹਨਾਂ ਖਬਰਾਂ ਵਿੱਚ ਲੋਕ ਵੀ ਆਪਣੇ ਹੁੰਦੇ ਆ ਜਿਨ੍ਹਾਂ ਦਾ ਇਸ ਸਭ ਤੋਂ ਲੈਣਾ ਦੇਣਾ ਕੋਈ ਵੀ ਨਹੀਂ ਹੁੰਦਾ। ਦੋਨਾਂ ਤਰਫ ਦੀ ਆਵਾਮ, ਉਹ ਵੀ ਆਮ ਇਨਸਾਨ, ਇਹਨਾਂ ਦੀਆਂ ਖੁਸ਼ੀਆਂ, ਇਹਨਾਂ ਦੇ ਖ਼ਵਾਬ, ਇਹਨਾਂ ਦਾ ਮੁਸਤਕਬਲ ਸਭ ਕੁਛ ਦਾਅ 'ਤੇ ਲੱਗ ਜਾਂਦਾ। ਸਾਨੂੰ ਨਫ਼ਰਤ ਤੋਂ ਜ਼ਿਆਦਾ ਗੱਲ ਕਰਨ ਦੀ ਜ਼ਰੂਰਤ ਆ, ਅਮਨ, ਸਬਰ ਤੇ ਸਮਝਦਾਰੀ। ਅਗਰ ਅੱਜ ਆਪਾਂ ਨਫ਼ਰਤ ਦੇ ਖਿਲਾਫ ਆਵਾਜ਼ ਨਹੀਂ ਉਠਾਵਾਂਗੇ ਤੇ ਕੱਲ੍ਹ ਸਾਡੇ ਬੱਚੇ ਸਾਡੇ ਕੋਲ ਇਹ ਸਵਾਲ ਜ਼ਰੂਰ ਕਰਨਗੇ ਕਿ ਤੁਸੀਂ ਕੋਸ਼ਿਸ਼ ਕਿਉਂ ਨਹੀਂ ਕੀਤੀ। ਆ ਜਾਓ ਫਿਰ ਮਿਲ ਕੇ ਅਮਨ ਦੀ ਗੱਲ ਕਰੀਏ, ਦਿਲਾਂ ਨੂੰ ਜੋੜੀਏ ਤੇ ਫਾਸਲੇ ਘੱਟ ਕਰੀਏ, ਕਿਉਂਕਿ ਆਮ ਇਨਸਾਨ ਕੀ ਚਾਹੁੰਦਾ ਵਾ? ਸਕੂਨ, ਰੋਟੀ, ਇੱਜ਼ਤ ਤੇ ਇੱਕ ਮਹਿਫੂਜ਼ ਕੱਲ੍ਹ। ਜੇ ਤੁਸੀਂ ਮੇਰੀ ਰਾਏ ਤੋਂ ਇਤਫਾਕ ਕਰਦੇ ਆ ਤੇ ਕਮੈਂਟ 'ਚ ਜ਼ਰੂਰ ਦੱਸਿਓ। ਇਹ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚਾਈਏ ਜਿਨ੍ਹਾਂ ਨੂੰ ਸ਼ਾਇਦ ਇਹ ਯਾਦ ਦਿਲਾਉਣ ਦੀ ਜ਼ਰੂਰਤ ਆ ਕਿ ਜੰਗ ਨਹੀਂ, ਅਮਨ ਹੀ ਰਸਤਾ ਵਾ। ਵੀਡੀਓ ਚੰਗੀ ਲੱਗੀ ਹੋਵੇ ਤੇ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਅਗਲੀ ਵੀਡੀਓ ਤੱਕ। ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਅੱਲਾ ਹਾਫਿਜ਼।